ਸਾਰੇ ਕਾਸੇ ਦੇ ਵਿੱਚ ਸਰਕਾਰ ਦੀ ਜਿਹੜੀ ਪ੍ਰਸ਼ਾਸਨ ਦੀ ਗੰਦੋ ਕਾਰਗੁਜ਼ਾਰੀ ਬਹੁਤ ਹਲਕੇ ਪੱਧਰ ਦੀ ਤਵੱਕੋਂ ਤੋਂ ਥੱਲੇ 23 ਚ ਵੀ ਹੜ੍ਹ ਆਇਆ ਤਾਂ ਉਹਨਾਂ ਨੇ ਉਹ ਤੋਂ ਕੁਝ ਵੀ ਸਿੱਖਿਆ ਨਹੀਂ ਸੀ ਵੀ ਸਾਨੂੰ ਕਿਸ਼ਤੀਆਂ ਦੀ ਲੋੜ ਪਊਗੀ ਜਾਂ ਹੋਰ ਇੱਥੇ ਜੇ ਆਰਮੀ ਦੀਆਂ ਬੋਟ ਸਲਾਹ ਦਿੱਤੀਆਂ ਜਾਂ NDRF ਵਾਲੇ ਉਹਨਾਂ ਦਾ ਇਹ ਸੀ ਵੀ ਅਸੀਂ ਤਾਂ ਇਕੱਲਾ ਰੈਸਕਿਊ ਕਰਨਾ ਬੰਦਾ। ਜਦੋਂ ਉਹਨਾਂ ਨੂੰ ਕਹੀਦਾ ਸੀ ਵੀ ਅੰਦਰ ਪਿੰਡ ਬੰਦੇ ਘਰ ਛੱਡ ਨਹੀਂ ਸਕਦੇ, ਚੋਰੀਆਂ ਹੋ ਜਾਣਗੀਆਂ, ਉਹਦਾ ਕੋਈ ਹੱਲ ਕਰਕੇ ਦਿਓ ਜਾਂ ਤੁਸੀਂ ਕੋਈ ਪੈਟਰੋਲਿੰਗ ਲਾ ਦਿਓ, ਤਾਂ ਉਦੋਂ ਉਹ ਹੱਥ ਖੜੇ ਕਰ ਜਾਂਦੇ ਸੀ। ਆਪਾਂ ਨੂੰ ਤਾਂ ਇਹ ਸੀ ਵੀ ਪਾਣੀ ਉੱਤਰ ਗਿਆ ਚਲੋ ਬਚਾਅ ਹੋ ਗਿਆ ਬਾਕੀ, ਪਰ ਉਹ ਨਵੀਂ ਚੀਜ਼ ਇਹ ਆ ਵੀ ਉਹ ਰੁੱਖ ਬਦਲ ਕੇ ਉਹਨੇ ਕਈ ਥਾਈਂ ਜਿਹੜੇ ਬੰਨਾਂ ਵੱਲ ਨੂੰ ਰੁੱਖ ਕਰ ਲਿਆ। ਅਸਲ ਵਿੱਚ ਤਾਂ ਉਹਨਾਂ ਨੂੰ ਪੱਕੇ ਮਾਲਕੀ ਹੱਕ ਹੋਣੇ ਚਾਹੀਦੇ ਦਰਿਆ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਜ਼ਮੀਨ ਹੈ ਵੀ ਰੇਤ ਵੇਚਣੀ, ਉਹ ਹੋਰ ਕੋਈ ਤੀਜਾ ਕੰਟਰੈਕਟਰ ਆ ਕੇ ਕਿਉਂ ਵੇਚੇ। ਆਹ ਫਸਲ ਤਾਂ ਚਲੋ ਮਰ ਗਈ, ਗਾਂ ਵਾਲੀ ਫਸਲ ਬਚਾਉਣੀ ਹੈ ਉਹ ਵੱਡੀ ਚੁਣੌਤੀ DAP ਦੀ ਬੜੀ ਵੱਡੀ। DAP ਮਿਲ ਨਹੀਂ ਰਹੀ ਕਿਤੇ, ਉਹਦੇ ਲਈ ਆਪਾਂ ਨੂੰ ਗਵਰਨਮੈਂਟ ਨਾਲ ਮਿਲਣਾ ਦੋ ਹੱਥੀ ਕਰਨੇ ਪੈਣੇ ਆ। ਹੜ੍ਹਾਂ ਦੀ ਨਾਜ਼ੁਕ ਸਥਿਤੀ ਦੇ ਮੱਦੇਨਜ਼ਰ ਫਿਰੋਜ਼ਪੁਰ ਇਲਾਕੇ ਦੇ ਵਿੱਚ ਪਾਣੀਆਂ ਦੇ ਹੜ੍ਹ ਨੂੰ ਲੈ ਕੇ ਮਿਸਲ ਸਤਲੁਜ ਦੇ ਵੱਲੋਂ ਵੀ ਗਰਾਊਂਡ ਤੇ ਰਾਹਤ ਕੈਂਪ ਲਗਾਇਆ ਹੋਇਆ ਤਾਂ ਲਗਾਤਾਰ ਪਹਿਲੇ ਦਿਨ ਤੋਂ ਡਟੇ ਹੋਏ ਨੇ। ਇਸੇ ਨੂੰ ਲੈ ਕੇ ਤਮਾਮ ਸਾਰੀ ਜਿਹੜੀ ਜਾਣਕਾਰੀ ਹੈ ਉਹ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਦਵਿੰਦਰ ਸਿੰਘ ਸੇਖੋਂ ਨੇ ਮਿਸਲ ਸਤਲੁਜ ਤੋਂ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਭਵਿੱਖ ਨੂੰ ਲੈ ਕੇ ਬਹੁਤ ਸਾਰੀਆਂ ਚਿੰਤਾਵਾਂ ਨੇ ਪੰਜਾਬੀ ਭਾਈਚਾਰੇ ਦੀਆਂ, ਵਿਦੇਸ਼ਾਂ ਵਿੱਚ ਬੈਠੇ ਹੋਏ ਸਿੱਖ ਭਾਈਚਾਰੇ ਦੀਆਂ, ਤੇ ਤਮਾਮ ਸਾਰੀ ਜਾਣਕਾਰੀ ਲੈਣੇ। ਸੇਖੋਂ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਜੀ। ਸੇਖੋਂ ਸਾਹਿਬ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਤੁਸੀਂ ਗਰਾਊਂਡ ਤੋਂ ਪਹਿਲੇ ਦਿਨ ਤੋਂ ਲੱਗੇ ਹੋਏ ਹੋ, ਲੋਕਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਜਾਂ ਜਿਹੜੀਆਂ ਚੁਣੌਤੀਆਂ ਹਾਲ ਦੇ ਵਿੱਚ ਲੋਕਾਂ ਦੇ ਸਾਹਮਣੇ ਆ, ਇਸ ਚੀਜ਼ ਨੂੰ ਲੈ ਕੇ ਕੀ ਸੋਚਦੇ ਹੋ ਕਿ ਲੋਕਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਇਸ ਵੇਲੇ? ਦੇਖੋ ਪਹਿਲਾਂ ਤਾਂ ਸਭ ਤੋਂ ਜਿਹੜੀ ਜਦੋਂ ਪਾਣੀ ਆਇਆ ਉਦੋਂ ਤਾਂ ਵੱਡੀ ਮੁਸ਼ਕਲ ਇਹ ਸੀ ਵੀ ਬੰਦੇ ਇੱਕ ਵਾਰੀ ਸਰਵਾਈਵ ਕਰ ਜਾਣ। ਉਦੋਂ ਆਪਾਂ ਸਾਰਿਆਂ ਨੂੰ ਇਹੀ ਅਪੀਲ ਕਰੀ ਸੀ ਵੀ ਇੱਕ ਫੀਡ ਦੀ ਲੋੜ ਹੈ, ਇੱਕ ਥੋੜ੍ਹਾ ਬਹੁਤਾ ਖਾਣੇ ਦਾ ਰਸ, ਇੱਕ ਕਿਸ਼ਤੀਆਂ ਦੀ ਵੱਡੀ ਲੋੜ ਸੀ। ਤੇ ਮੈਨੂੰ ਆਪਾਂ ਕਹਿ ਸਕਦੇ ਆ ਵੀ ਪੰਜਾਬ ਵਾਲਿਆਂ ਨੇ ਕੋਈ ਕਸਰ ਨਹੀਂ ਛੱਡੀ। ਜੇ ਆਵਾਜ਼ ਮਾਰੀ ਕਿਸ਼ਤੀਆਂ ਦੀ ਤਾਂ ਕਿਸ਼ਤੀਆਂ ਪਹੁੰਚ ਗਈਆਂ ਜੀ, ਤਾਂ ਉਹ ਅੰਦਰ ਸਮਾਨ ਪਹੁੰਚਦਾ ਰਿਹਾ। ਪਰ ਉਦੋਂ ਵੀ ਮੈਂ ਵੇਖਿਆ ਸਾਰੇ ਕਾਸੇ ਦੇ ਵਿੱਚ ਸਰਕਾਰ ਦੀ ਜਿਹੜੀ ਪ੍ਰਸ਼ਾਸਨ ਦੀ ਗੰਦੋ ਕਾਰਗੁਜ਼ਾਰੀ ਬਹੁਤ ਹਲਕੇ ਪੱਧਰ ਦੀ ਸੀ, ਤਵੱਕੋਂ ਤੋਂ ਥੱਲੇ ਸੀ। ਕਿਉਂਕਿ 23 ਚ ਵੀ ਹੜ੍ਹ ਆਇਆ ਤਾਂ ਉਹਨਾਂ ਨੇ ਉਹ ਤੋਂ ਕੁਝ ਵੀ ਸਿੱਖਿਆ ਨਹੀਂ ਸੀ ਵੀ ਸਾਨੂੰ ਕਿਸ਼ਤੀਆਂ ਦੀ ਲੋੜ ਪਊਗੀ ਜਾਂ ਹੋਰ ਇੱਥੇ ਜੇ ਆਰਮੀ ਦੀਆਂ ਬੋਟ ਸਲਾਹ ਦਿੱਤੀਆਂ ਜਾਂ NDRF ਵਾਲੇ ਉਹਨਾਂ ਦਾ ਇਹ ਸੀ ਵੀ ਅਸੀਂ ਤਾਂ ਇਕੱਲਾ ਰੈਸਕਿਊ ਕਰਨਾ ਬੰਦਾ। ਤੇ ਜਦੋਂ ਉਹਨਾਂ ਨੂੰ ਕਹੀਦਾ ਸੀ ਵੀ ਅੰਦਰ ਪਿੰਡ ਬੰਦੇ ਘਰ ਛੱਡ ਨਹੀਂ ਸਕਦੇ, ਚੋਰੀਆਂ ਹੋ ਜਾਣਗੀਆਂ, ਉਹਦਾ ਕੋਈ ਹੱਲ ਕਰਕੇ ਦਿਓ ਜਾਂ ਤੁਸੀਂ ਕੋਈ ਪੈਟਰੋਲਿੰਗ ਲਾ ਦਿਓ ਇੱਥੇ, ਤਾਂ ਉਦੋਂ ਉਹ ਹੱਥ ਖੜੇ ਕਰ ਜਾਂਦੇ ਸੀ। ਸੋ ਇਹ ਮੁਸ਼ਕਲਾਂ ਦੇ ਵਿੱਚੋਂ ਪਿਛਲਾ ਸਮਾਂ ਜਿਹੜਾ ਸੰਗਤ ਨੇ ਜਿਹੜੀ ਹਿੰਮਤ ਮਾਰੀ, ਉਹ ਸਮਾਂ ਸੰਗਤ ਨੇ ਲੰਘਾਤਾ ਜੀ। ਹੁਣ ਉਦੋਂ ਅਗਲਾ ਸਮਾਂ ਆ ਗਿਆ ਵੀ ਪਾਣੀ ਉਤਰਨਾ ਸ਼ੁਰੂ ਹੋਇਆ। ਪਰ ਪਾਣੀ ਉਤਰਨ ਨਾਲ ਇੱਕ ਨਵੀਂ ਚੀਜ਼ ਸਾਹਮਣੇ ਆਈ ਆ ਕਿ ਜਿਵੇਂ ਜਿਵੇਂ ਪਾਣੀ ਉਤਰਦਾ ਤਾਂ ਦਰਿਆ ਵਿੱਚ ਮਿੱਟੀ ਛੱਡ ਜਾਂਦਾ। ਉਹ ਮਿੱਟੀ ਛੱਡਣ ਦੇ ਨਾਲ ਦਰਿਆ ਰੁੱਖ ਵੀ ਬਦਲਦਾ। ਆਪਾਂ ਨੂੰ ਤਾਂ ਇਹ ਸੀ ਵੀ ਪਾਣੀ ਉਤਰ ਗਿਆ ਚਲੋ ਬਚਾਅ ਹੋ ਗਿਆ ਬਾਕੀ, ਪਰ ਉਹ ਨਵੀਂ ਚੀਜ਼ ਇਹ ਆ ਵੀ ਉਹ ਰੁੱਖ ਬਦਲ ਕੇ ਉਹਨੇ ਕਈ ਥਾਈਂ ਜਿਹੜੇ ਬੰਨਾਂ ਵੱਲ ਨੂੰ ਰੁੱਖ ਕਰ ਲਿਆ। ਉੱਥੇ ਉਹ ਭਵੀਰੀ ਜੀ ਪੈ ਜਾਂਦੀ ਆ, ਉਹਨੂੰ ਰੋੜਨਾ ਸ਼ੁਰੂ ਕਰ ਦਿੰਦਾ, ਬੰਨ ਨੂੰ ਕੱਟਣਾ ਸ਼ੁਰੂ ਕਰ ਦਿੰਦਾ। ਰਾਤ ਆਪਣਾ ਰੁਕਣੇ ਵਾਲਾ ਇੱਥੇ ਪਿੰਡ ਆ ਚੜ੍ਹਦੇ ਪਾਸੇ ਮਖੂ ਤੋਂ, ਇੱਕ ਤਾਂ ਇੱਧਰ ਵੀ ਰੁਕਣੇ ਵਾਲਾ, ਇੱਕ ਇੱਧਰ ਦੂਜੇ ਪਾਸੇ ਨੂੰ ਆ ਹੈਡ ਤੋਂ ਚੜ੍ਹਦੇ ਪਾਸੇ ਨੂੰ, ਉਹ ਤੇ ਭੂਤੀ ਵਾਲਾ, ਉੱਥੇ ਬਹੁਤ ਵੱਡੀ ਢਾਹ ਲੱਗੀ ਸੀ। ਰਾਤ ਅਸੀਂ 1-2 ਵਜੇ ਉੱਥੇ ਗਏ ਆ ਤੇ ਭੂਤੀ ਵਾਲਾ ਤਾਂ ਫੁੱਟ 1.5 ਫੁੱਟ ਹੀ ਰਹਿ ਗਿਆ ਸੀਗਾ ਜਿਹੜਾ ਢਾਹ ਲੱਗਣ ਤੋਂ। ਤੇ ਜਿਵੇਂ ਤੁਸੀਂ ਦੱਸਿਆ ਸੀ ਤੁਸੀਂ ਇੱਧਰ ਕਾਲੇ ਕੇ ਹਥਾੜ ਗੁਰਦੁਆਰਾ ਢਾਬਸਰ ਸਾਹਿਬ, ਗੁਰਦੁਆਰਾ ਢਾਬਸਰ ਸਾਹਿਬ ਤੁਸੀਂ ਦੱਸਿਆ, ਕਿਉਂਕਿ ਅਸੀਂ ਉੱਧਰ ਨਹੀਂ ਗਏ, ਤਾਂ ਉੱਥੇ ਵੀ ਇੱਕ ਵੱਡੀ ਢਾਹ ਲੱਗੀ। ਹੁਣ ਇਹ ਇੱਕ ਨਵੀਂ ਜਿਹੜੀ ਦਿੱਕਤ ਸ਼ੁਰੂ ਹੋਈ ਆ, ਜਿਵੇਂ ਜਿਵੇਂ ਪਾਣੀ ਘਟ ਰਿਹਾ ਦਰਿਆ ਆਪਦਾ ਰੁੱਖ ਨਵੇਂ ਬਣਾ ਰਿਹਾ। ਤਾਂ ਇਹਦੇ ਨਾਲ ਲੱਗਦਾ ਕਿ ਭਵਿੱਖ ਦੇ ਵਿੱਚ, ਕਿਉਂਕਿ ਬਹੁਤ ਸਾਰੇ ਲੋਕ ਇਹ ਸੋਚ ਰਹੇ ਨੇ ਕਿ ਇਸ ਵੇਲੇ ਦੀ ਜਿਹੜੀ ਪਾਣੀ ਦਾ ਉਭਾਰ ਘਟਣ ਤੋਂ ਬਾਅਦ ਲੋਕਾਂ ਨੂੰ ਨਜ਼ਾਤ ਮਿਲ ਗਈ ਹੈ, ਕੀ ਲੱਗਦਾ ਕਿ ਅਜੇ ਵੀ ਉਨੀ ਜ਼ਿਆਦਾ ਚੁਣੌਤੀ ਜਾਪਦੀ ਹੈ ਜਿੰਨੀ ਪਹਿਲਾਂ ਸੀ? ਹਾਂਜੀ, ਅਜੇ ਵੀ ਉਨੀ ਚੁਣੌਤੀ ਹੈ। ਵੇਖੋ ਇੱਕ ਤਾਂ ਇਹ ਬੰਨਾਂ ਨੂੰ ਮਜ਼ਬੂਤ ਰੱਖਣ ਦੀ ਚੁਣੌਤੀ ਹੈਗੀ ਆ। ਉਹਦੇ ਲਈ ਸਾਰਿਆਂ ਨੂੰ ਮੈਂ ਇਹ ਬੇਨਤੀ ਕਰਦਾ ਵੀ ਜਿਵੇਂ ਪਹਿਲਾਂ ਮਿੱਟੀ ਲੈ ਕੇ ਆਏ ਸੀ, ਕਿਉਂਕਿ ਹੁਣ ਇਹ ਹੋ ਗਿਆ ਪਾਣੀ ਉੱਤਰ ਗਿਆ ਤਾਂ ਸਾਰਿਆਂ ਨੂੰ ਲੱਗਾ ਮਿੱਟੀ ਤਾਂ ਲੋੜ ਨਹੀਂ ਹੈਗੀ। ਵੱਧ ਤੋਂ ਵੱਧ ਸੰਗਤ ਨੂੰ ਅਪੀਲ ਆ ਕਿ ਮਿੱਟੀ ਦੀਆਂ ਟਰਾਲੀਆਂ, ਇੱਕ ਤਾਂ ਮਖੂ ਤੋਂ ਚੜ੍ਹਦੇ ਪਾਸੇ ਨੂੰ ਜਿਹੜੇ ਢਾਹ ਲੱਗੀ ਹੈ ਨਾਲ ਹੀ 6 ਕਿਲੋਮੀਟਰ ਤੇ ਉਹਨਾਂ ਨੇ ਖੱਬੇ ਹੱਥ ਇੱਕ ਮਿੱਟੀ ਦਾ JCBਆਂ ਖੜੀਆਂ, ਉੱਥੇ ਉਹ ਗੱਟੇ ਭਰਦੇ ਆ, ਕੈਂਪ ਸਮਝ ਲਓ ਮਿੱਟੀ ਦਾ ਰੱਖਿਆ ਹੋਇਆ, ਉੱਥੇ ਮਿੱਟੀ ਲਿਆ ਕੇ ਦਿਓ। ਇੱਕ ਜਿਹੜਾ ਹੈਗਾ ਆਪਣਾ
ਬੰਡਾਲੇ ਦੇ ਨਾਲ ਜਿਹੜਾ ਤੁਸੀਂ ਗੁਰਦੁਆਰਾ ਦੀ ਗੱਲ ਕਰੀ ਆ, ਉੱਥੇ ਵੀ ਆਪਾਂ ਨੂੰ ਮਿੱਟੀ ਦੀ ਲੋੜ ਹੈ। ਇੱਕ ਤਾਂ ਉਹ ਲੋੜ ਹੈ, ਦੂਜੇ ਹੁਣ ਨਵੀਆਂ ਮੁਸ਼ਕਲਾਂ ਸਾਹਮਣੇ ਆਉਣਗੀਆਂ। ਪਾਣੀ ਜਿਵੇਂ ਮੁਸ਼ਕ ਮਾਰਨ ਲੱਗ ਗਿਆ ਤਾਂ ਥੋੜੀ ਬਹੁਤੀ ਜਿਹੜਾ ਮੈਡੀਕਲ ਸਹਾਇਤਾ ਦੀ ਲੋੜ ਪਊਗੀ। ਪਸ਼ੂ ਡੰਗਰਾਂ ਨੂੰ ਇੰਨਾ ਸਮਾਂ ਪਾਣੀ ਦੇ ਵਿੱਚ ਘਿਰੇ ਰਹੇ ਆ, ਉਹਨਾਂ ਨੂੰ ਜਿਹੜੀ ਵੈਟਰਨਰੀ ਡਾਕਟਰ ਦੀ ਲੋੜ ਪੈਣੀ ਆ। ਇੱਕ ਇਹ ਆ, ਇੱਕ ਉਦੋਂ ਗਾਂ ਵਾਲੀ ਚੁਣੌਤੀ ਆ, ਉਹ ਇਹ ਆ ਵੀ ਆਪਾਂ ਇੱਕ ਤਾਂ ਸਸਟੇਨ ਕਰਾਉਣਾ ਵੀ ਲਗਾਤਾਰ ਫੀਡ ਆਉਂਦੀ ਰਹੇ। ਖਾਣ ਜੋਗਾ ਤਾਂ ਰਾਸ਼ਨ ਨਾਲ ਬੰਦਾ ਗਰੋਸਰੀ ਆਪਾਂ ਕਹਿ ਲਓ ਖਰੀਦ ਵੀ ਲੈਂਦਾ। ਫੀਡ ਇੱਕ ਵੱਡਾ ਹਿੱਸਾ ਚਾਰੇ ਦਾ, ਉਹਦੀ ਲੋੜ ਪਊਗੀ, ਉਹ ਲਗਾਤਾਰ ਆਈ ਜਾਵੇ। ਦੂਜਾ ਉਹ ਖੇਤਾਂ ਨੂੰ ਆਪਾਂ ਹੁਣ ਮੁੜ ਆਹ ਫਸਲ ਤਾਂ ਚਲੋ ਮਰ ਗਈ, ਗਾਂ ਵਾਲੀ ਫਸਲ ਬਜਾਉਣੀ ਹੈ। ਉਹ ਵੱਡੀ ਚੁਣੌਤੀ ਡੀਏਪੀ ਦੀ ਬੜੀ ਵੱਡੀ ਖੜੀ ਹੈ। ਡੀਏਪੀ ਮਿਲ ਨਹੀਂ ਰਹੀ ਕਿਤੇ। ਉਹਦੇ ਲਈ ਆਪਾਂ ਨੂੰ ਗਵਰਨਮੈਂਟ ਨਾਲ ਮੈਨੂੰ ਦੋ ਹੱਥੀ ਕਰਨੇ ਪੈਣੇ ਆ ਵੀ ਪਹਿਲਾਂ ਜਿਹੜੀਆਂ ਸੁਸਾਇਟੀਜ਼ ਹੈਗੀਆਂ, ਜਿਹੜੀਆਂ ਇਹਨਾਂ ਪਿੰਡਾਂ ਦੇ ਵਿੱਚ ਕੋਆਪਰੇਟਿਵ ਸੁਸਾਇਟੀਆਂ, ਉਹਨਾਂ ਦੇ ਵਿੱਚ ਡੀਏਪੀ ਸਭ ਤੋਂ ਪਹਿਲ ਦੇ ਆਧਾਰ ਤੇ ਪਹੁੰਚੇ, ਉਹਨੂੰ ਨਾਲ ਸੀਡ ਮਿਲੇ। ਨਾਲ ਮੈਂ ਸਮਝਦਾ ਵੀ ਪੰਜਾਬ ਯੂਨੀਵਰਸਿਟੀ ਦੇ ਨਾ ਕੁਝ ਮੱਕੀ ਦੀਆਂ ਕਿਸਮਾਂ ਜਿਹੜੀਆਂ ਚਾਰੇ ਵਾਸਤੇ ਜੀ 1006 ਹੈ, ਇੱਕ ਉਹਨਾਂ ਦੀ ਨਵੀਂ ਵੀ ਆਈ ਹੈ। ਤੇ ਹਜੇ ਜੇ ਉਹ ਜਿਹੜਾ ਆਪਣਾ ਪਸ਼ੂ ਵਿਭਾਗ ਵੈਟਰਨਰੀ ਡਿਪਾਰਟਮੈਂਟ ਥਰੂ ਜਾਂ ਹੋਰ ਡਿਪਾਰਟਮੈਂਟ ਥਰੂ ਪਿੰਡਾਂ 'ਚ, ਕਿਉਂਕਿ ਵੈਟਰਨਰੀ ਵਿਭਾਗ ਕੋਲੇ ਅੰਕ ਨਹੀਂ ਹੈਗੇ ਕਿਹਦੇ ਕੋਲ ਕਿੰਨੇ ਪਸ਼ੂ ਹੈ। ਮੰਨ ਲਓ ਜਿਹਦੇ ਕੋਲੇ 10 ਪਸ਼ੂ, ਉਹਨੂੰ 2 ਕਿੱਲਿਆਂ ਦਾ ਮੱਕੀ ਦਾ ਬੀਮ ਹੋਈ ਕਰਾ ਦੇਣ ਡੀਏਪੀ ਦੇ ਨਾਲ, ਤੇ ਉਹ ਅਗਲੇ 4-5 ਦਿਨਾਂ 'ਚ ਵੈਸੇ ਅੱਜ ਤਾਂ ਫਿਰ ਪਾਣੀ ਇੱਕ ਵਾਰੀ, ਕਿਉਂ ਪਿਛਲੇ ਬੰਨ ਟੁੱਟ ਰਹੇ ਸੀ ਤਾਂ ਫਿਰ ਪਾਣੀ ਅੱਗੇ ਰਿਲੀਜ਼ ਕਰਿਆ। ਪਰ ਉਮੀਦ ਆ ਵੀ ਹਫ਼ਤੇ ਤੋਂ ਹੀ ਪਾਣੀ ਉਤਰ ਕੇ ਕੁਛ ਵਾਹਣ ਜਿਹੜੇ ਆ ਉਹ ਪੱਧਰ ਵੀ ਹਜੇ ਹੈਗੇ, ਉਹਨਾਂ ਤੇ ਸੈਲਟੀ ਜੰਮੀ ਹੈ। ਤੇ ਉੱਥੋਂ ਦੇ ਲੋਕਲ ਜਿਹੜੇ ਬੰਦੇ ਇੱਥੇ ਰਹਿੰਦੇ ਆ, ਉਹਨਾਂ ਨੂੰ ਮੈਂ ਪੁੱਛਿਆ ਵੀ ਸੀ, ਉਹ ਆਂਦੇ ਜੀ ਇਹ ਦਰਿਆ ਦਾ ਐ ਹੁੰਦਾ ਵੀ ਜਦੋਂ ਪਾਣੀ ਉਤਰ ਜਾਂਦਾ, ਜੇ ਹਫ਼ਤਾ ਵੀ ਧੁੱਪ ਲੱਗ ਜੇ ਤਾਂ ਉਹ ਪਾਣੀ ਸੁੱਕ ਜਾਂਦਾ, ਵਾਹਣ ਮੁੜ ਕੇ ਜਦੋਂ ਮਰਜ਼ੀ ਵਾਹ। ਸੋ ਉਹਨਾਂ ਨੂੰ ਆਪਾਂ ਜੇ ਆਪਾਂ ਮੱਕੀ ਦਾ ਚਾਰਾ ਤੇ ਡਾਈ ਤੋਂ ਬਗੈਰ ਹੋਣਾ ਨਹੀਂ, ਉਹ ਹੈ ਨਹੀਂ। ਇਹ ਦੋਵੇਂ ਚੀਜ਼ਾਂ, ਮੱਕੀ ਦਾ ਬੀਜ ਤੇ ਉਹ ਮਿਲ ਜੇ ਤਾਂ ਅਗਲੇ 2 ਮਹੀਨੇ 'ਚ ਫਸਲ ਤਿਆਰ ਹੋ ਜਾਂਦੀ, ਤਾਂ ਉਹ ਕਣਕ ਤੋਂ ਪਹਿਲਾਂ ਉਹ ਲੈ ਸਕਦੇ ਆ ਫਸਲ, ਤੇ ਉਹ ਪੱਠੇ ਬਣ ਜਾਣਗੇ। ਬਿਲਕੁਲ ਨਾਲ ਹੀ ਸਬਜ਼ੀ ਦੀ ਕਾਸ਼ਤ ਹੋ ਸਕਦੀ ਹੈ, ਮਟਰ ਅਗੇਤਾ ਹੋ ਸਕਦਾ, ਤਾਂ ਮਟਰ ਲਈ ਵੀ ਡੀਏਪੀ ਚਾਹੀਦੀ ਹੈ, ਉਹਦੇ ਲਈ ਵੀ ਪ੍ਰਬੰਧ ਗਵਰਨਮੈਂਟ ਕਰੇਗੀ। ਇਵੇਂ ਵੀ ਇੱਕ ਫਸਲ ਜਿਹੜੀ ਮਰੀ ਆ, ਉਹਦੇ ਵਿੱਚੋਂ ਕੁਛ ਰਾਹਤ ਆਪਾਂ ਵੀ ਪਹੁੰਚਾ ਸਕੀਏ, ਇਹ ਲੋੜ ਆ। ਮਤਲਬ ਜਿਹੜੀਆਂ ਦੂਜੀਆਂ ਚੀਜ਼ਾਂ ਸੀ ਉਹ ਸੰਗਤ ਆਪ ਮੁਹਾਰੇ ਲੈ ਕੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚ ਗਈ, ਪਰ ਜਿਹੜੀ ਡੀਏਪੀ ਖਾਦ ਹੈ ਇਹਦੇ ਵਿੱਚ ਸਰਕਾਰ ਦੀ ਭੂਮਿਕਾ ਦੀ ਬਹੁਤ ਲਾਜ਼ਮੀ ਜ਼ਰੂਰਤ ਹੈ ਜੀ। ਹਾਂਜੀ ਬਿਲਕੁਲ, ਬਹੁਤ ਐਨਜੀਓ ਦੇ ਆ ਵੀ ਅਸੀਂ ਕਹਿੰਦੇ ਵੀ ਡਾਈ ਪ੍ਰੋਵਾਈਡ ਕਰਾਂਗੇ, ਪਰ ਉਹ ਡਾਈ ਕਿੱਥੋਂ ਲਿਆਉਣਗੇ? ਪੈਸਾ ਤਾਂ ਉਹ ਦੇ ਸਕਦੇ, ਡਾਈ ਤਾਂ ਹੈ ਹੀ ਨਹੀਂ। ਸਰਕਾਰ ਦੇ ਥਰੂ ਆਊਗੀ, ਸਰਕਾਰ ਦੇ ਥਰੂ ਹੀ ਆਊਗੀ। ਜੇ ਬਾਹਰੋਂ ਲੈਣੇ ਆਈ ਤੁਸੀਂ, ਬਾਹਰ ਕਿਤੋਂ ਡੀਏਪੀ ਦੀ ਡਿਮਾਂਡ ਕਰੋ, ਪਹਿਲੀ ਗੱਲ ਤਾਂ ਮਿਲਦੀ ਨਹੀਂ। ਜੇ ਮਿਲਦੀ ਆ ਤਾਂ ਨਾਲ 700-800 ਰੁਪਏ ਜਾਂ ਕੰਪਨੀਆਂ ਆਪਦਾ ਕੋਈ ਪ੍ਰੋਡਕਟ ਨਾਲ ਵੇਚਣ ਦੀ ਕੋਸ਼ਿਸ਼ ਕਰਦੀਆਂ। ਸੋ ਮੈਂ ਤਾਂ ਇਹ ਆ ਨਾ ਵੀ ਇਹਨਾਂ ਨੂੰ ਜੇ ਗਵਰਨਮੈਂਟ ਸੱਚੀ ਸੁਹਿਰਦ ਆ ਤਾਂ ਕੋਆਪਰੇਟਿਵ ਸੁਸਾਇਟੀਆਂ ਦੇ ਨਾਲ ਡਾਟਾ ਲਿੰਕਡ ਹੁੰਦਾ ਸਾਰਿਆਂ ਦੇ, ਵੀ ਇਹ ਪਿੰਡਾਂ ਦਾ ਡਾਟਾ ਲਿੰਕਡ ਆ, ਉਹਨਾਂ ਦੇ ਥਰੂ ਫ੍ਰੀ ਆਫ ਕਾਸਟ ਡੀਏਪੀ ਐਂਟੀ ਦੇ ਦੇਣ ਇੱਕ ਤਾਂ ਉਹ ਬਿਜਾਈ ਆਪਦਾ ਕਰ ਸਕਦੇ। ਬਿਲਕੁਲ ਸੇਖੋਂ ਸਾਹਿਬ, ਹਾਲ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਸਾਨੂੰ ਵੀ ਫੋਨ ਆ ਰਹੇ ਆ, ਉਹ ਟਰਾਲੀਆਂ ਲੈ ਕੇ ਰਾਸ਼ਨ ਦੀਆਂ, ਪਸ਼ੂਆਂ ਦੇ ਚਾਰੇ ਵਾਲੀਆਂ ਪਹੁੰਚ ਰਹੇ ਆ, ਤਾਂ ਖਾਸ ਤੌਰ ਤੇ ਇਸ ਚੀਜ਼ ਦੀ ਨਿਸ਼ਾਨਦੇਹੀ ਕਿੱਦਾਂ ਕੀਤੀ ਜਾਊਗੀ? ਕਿਹੜਾ ਪਿੰਡ ਇਸ ਵੇਲੇ ਲੋੜਵੰਦ ਆ, ਕਿਹੜਾ ਪਿੰਡ ਆ ਉਹਨੂੰ ਦੁਬਾਰਾ ਦੂਰੀ ਵਾਰ ਜਾਂ ਲਗਾਤਾਰ ਕੋਈ ਇੱਕ ਜਗ੍ਹਾ ਤੇ ਅੰਬਾਰੀ ਨਾ ਲਾ ਲੇ, ਇਸ ਤਰੀਕੇ ਦੀ ਨਿਸ਼ਾਨਦੇਹੀ ਕਿੱਦਾਂ ਹੋਵੇ ਜੀ? ਦੇਖੋ ਪਹਿਲਾਂ ਤਾਂ ਆਪਾਂ ਜਿਵੇਂ ਰਾਹਤ ਕੈਂਪ ਇੱਥੇ ਲੱਗਾ, ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਜਿਹੜੇ ਪਿੰਡਾਂ 'ਚ ਗਏ ਆ ਉੱਥੇ ਦੁਬਾਰਾ ਨਾ ਜਾਇਆ ਜਾਵੇ। ਪਰ ਫਿਰ ਵੀ ਮੈਂ ਇਹੀ ਆ ਨਾ, ਜਿਹੜੀ ਸੰਗਤ ਆ ਰਹੀ ਹੈ, ਵੇਖੋ ਬੰਨਾਂ ਤੋਂ ਤੁਸੀਂ ਜਦੋਂ ਅੰਦਰ ਜਾਓਗੇ, ਅੰਦਰ ਪਿੰਡ ਆ, ਜੇ ਤੁਸੀਂ ਵੱਧ ਵੀ ਦੇ ਆਓਗੇ, ਉਹ ਤਾਂ ਉਹਨਾਂ ਕੋਲ ਤਾਂ ਫਸਲ ਜਿਹੜੀ ਆ ਤਾਂ ਫਸਲ ਉਹਨਾਂ ਦੀ ਮਰ ਗਈ ਆ, ਜਾ ਕੇ ਕਣਕ ਹੀ ਆਉਣੀ ਹੈ। ਜੇ ਤੁਸੀਂ 5 ਗੱਡੇ ਦੀ ਥਾਂ ਤੇ ਅਗਲਾ 20 ਵੀ ਲਵਾ ਲੂਗਾ ਤੇ ਉਹ 2 ਮਹੀਨੇ ਵਰਤ ਲੂਗਾ। ਮਤਲਬ ਇਹ ਕੋਈ ਏਡਾ ਐਂ ਸਮਝਣ ਦੀ ਨਹੀਂ ਵੀ ਵੱਧ ਲਵਾ ਲਈਆਂ ਜਿਵੇਂ ਗੱਲਾਂ ਚੱਲਦੀਆਂ ਵੀ ਲੋਕ। ਜੇ ਕੋਈ ਗਰੀਬ ਬੰਦਾ ਮੰਨ ਲਓ ਉਹਨੂੰ 4 ਤੁਸੀਂ ਕਿੱਟਾਂ ਉਹਨੇ ਵੱਧ ਵੀ ਲੈ ਲਈਆਂ ਰਾਸ਼ਨ ਦੀਆਂ, ਤੇ ਠੀਕ ਆ, ਫਿਰ ਕੋਈ ਨਹੀਂ, ਉਹ ਖਾਊਗਾ ਹੀ, ਹੋਰ ਕੀ। ਇੰਨਾ ਵੱਡਾ ਮੁੱਦਾ ਬਣਾਉਣ ਦੀ ਲੋੜ ਨਹੀਂ, ਹਾਂ ਇੰਨਾ ਵੱਡਾ ਨਹੀਂ ਜੀ ਲੋੜ, ਉਹ ਵਰਤੋਂ 'ਚ ਹੀ ਆਊਗਾ ਅਗਲੇ ਦੇ। ਹਾਂ ਤੁਸੀਂ ਜੇ ਕੋਈ ਬਾਹਰ ਤੁਹਾਨੂੰ ਲੱਗ ਰਿਹਾ ਵੀ ਹੋਰਡਿੰਗ ਕਰ ਰਿਹਾ, ਪਤਾ ਲੱਗ ਹੀ ਜਾਂਦਾ ਵੀ ਬੰਨੋ ਬਾਹਰ ਖਾਸ ਬੰਦੇ ਕੋਈ ਰੇੜੀ ਰੂੜੀ ਲਿਆ ਕੇ ਵੀ ਇਕੱਠੇ ਲੱਦੀ ਜਾਂਦਾ, ਤਾਂ ਉਹ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਆ। ਤੇ ਇੱਥੇ ਮੈਨੂੰ ਕੋਈ ਬਾਹਲਾ ਵੱਡਾ ਐ ਲੱਗਿਆ ਨਹੀਂਗਾ। ਠੀਕ ਆ, ਗਰੀਬ ਬੰਦੇ ਨੂੰ ਇਹ ਡਰ ਆ ਵੀ ਹਰੇਕ ਨੂੰ ਆਏ ਆ ਜੀ ਵੀ ਹੁਣ ਹੜ੍ਹ ਆ, ਹੁਣ ਹੀ ਸੰਗਤ ਨੇ ਆਉਣਾ। ਇਹ ਹੁੰਦਾ ਵੀ ਆਪਾਂ ਨੂੰ ਜਦੋਂ ਆਏ ਆਪਾਂ ਵੇਹਨੇ ਆ, ਇਹ ਭਾਵਨਾ ਨਾਲ ਹੀ ਬੰਦੇ ਤੁਰਦੇ ਆ ਵੀ ਨੁਕਸਾਨ ਹੋਊਗਾ, ਭਾਵਨਾ 'ਚ ਫਿਰ ਬੰਦੇ ਭੱਜਦੇ ਆ ਸਾਰੇ। ਵੈਸੇ ਤਾਂ ਲੋਕਾਂ ਨੇ ਹੁਣ ਬਹੁਤ ਬੰਦਿਆਂ ਨੂੰ ਆਪਾਂ ਜਦੋਂ ਕਿਹਾ, ਉਹ
ਉਹਨਾਂ ਡਿਲੇ ਕਰਿਆ, ਜਿਵੇਂ ਅੱਜ ਵੀ ਆਪਣੀਆਂ ਟਰਾਲੀਆਂ ਆ ਰਹੀਆਂ, ਉਹ ਬੰਦੇ ਨੂੰ ਆਪਾਂ ਕਿਹਾ ਡਿਲੇ ਕਰ ਲਓ, ਤੇ ਗਾਂ ਬੰਦੇ ਨੂੰ ਆਪਾਂ ਡੀਜ਼ਲ ਦੀ ਵੀ ਕਿਹਾ ਵੀ ਡੀਜ਼ਲ ਚਾਹੀਦਾ ਹੋਊਗਾ, ਵੀ 20 ਚਾਹੀਦਾ ਹੋਊਗਾ, ਲੋਕਾਂ ਨੇ ਡਿਲੇ ਵੀ ਕਰਿਆ। ਪਰ ਜੇ ਕੋਈ ਐਡਾ ਇਹਨੂੰ ਨਹੀਂ ਹੈਗਾ ਮਸਲਾ, ਜੇ 10 ਗੱਡੇ ਨਾਲ 20 ਲਵਾ ਲੂਗਾ ਖੀਰ ਤਾਂ ਪਸ਼ੂ ਨੂੰ ਪਾਊਗਾ ਜੀ। ਬਿਲਕੁਲ ਦਰਿਆਈ ਖੇਤਰ ਦੇ ਜਿਹੜੇ ਲੋਕ ਆ ਆਏ ਸਾਲ ਪਾਣੀ ਦੀ ਮਾਰ ਝੱਲਦੀ ਹੈ, ਤਾਂ ਇਸੇ ਨੂੰ ਲੈ ਕੇ ਉਹਨਾਂ ਦੇ ਵੀ ਸ਼ਿਕਵੇ ਹੁੰਦੇ ਕਿ ਅਸੀਂ ਦਰਿਆ ਦੇ ਵਿੱਚੋਂ ਰੇਤ ਦਾ ਇੱਕ ਗੱਟਾ ਵੀ ਭਰ ਕੇ ਆਪਣੀ ਘਰ ਦੀ ਵਰਤੋਂ ਵਾਸਤੇ ਵੀ ਨਹੀਂ ਵਰਤ ਸਕਦੇ, ਸਾਡੇ ਤੇ ਪਰਚੇ ਦਰਜ ਹੋ ਜਾਂਦੇ ਆ। ਪਿਛਲੇ ਦਿਨਾਂ ਦੇ ਵਿੱਚ ਮਾਨ ਸਰਕਾਰ ਨੇ ਦਾਅਵਾ ਕੀਤਾ ਕਿ ਲੋਕ ਆਪਦੀਆਂ ਜ਼ਮੀਨਾਂ ਦੀ ਸਫਾਈ ਵਾਸਤੇ ਜਿਹੜੀ ਰੇਤ ਹੈ ਉਹ ਵੇਚ ਸਕਦੀ ਹੈ। ਇਸ ਚੀਜ਼ ਨੂੰ ਲੈ ਕੇ ਤੁਸੀਂ ਕੀ ਸਮਝਦੇ ਹੋ ਜੀ? ਦੇਖੋ, ਇਹ ਆਪਾਂ ਨਾ ਮਿਸ਼ਨ ਸਤਲੁਜ ਵੱਲੋਂ ਡਿਮਾਂਡ ਕਰੀ ਸੀ ਵੀ ਜ਼ਿਮੀਂਦਾਰ ਦਾ ਖੇਤ ਆ ਤੇ ਰੇਤ ਵੀ ਉਹਦੀ ਆ, ਤੇ ਉਹ ਮੈਨੂੰ ਲੱਗਦਾ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਪ੍ਰੈਸ਼ਰ ਪੈਂਦਾ, ਪਰ ਗਵਰਨਮੈਂਟ ਨੇ ਕੰਮ ਉਹੀ ਕਰਿਆ। ਉਤੋਂ ਉਹਨਾਂ ਨੇ ਐਲਾਨ ਕਰਤਾ, ਨਾਲ ਤਰੀਕ ਬੰਨ੍ਹਤੀ 31 ਦਸੰਬਰ। ਹੁਣ ਇਹ ਪਾਣੀ ਦਾ ਪ੍ਰਬੰਧ, ਪਾਣੀ ਨਿਕਲਣ ਕਰਨ ਨੂੰ ਮਹੀਨਾ ਡੇਢ ਮਹੀਨਾ ਲੱਗ ਜਾਣਾ, ਤਾਂ ਉਸ ਤੋਂ ਬਾਅਦ ਫੇਰ ਉਹ ਵੇਖੋ ਸਮਾਂ ਕਿਹੜਾ ਰਹਿ ਜਾਊਗਾ ਜੇ ਉਹ ਰੇਤ ਵੇਚਣੀ ਵੀ ਚਾਹੂਗਾ। ਤੇ ਇਹ ਤਾਂ ਹੈ ਨਹੀਂ ਵੀ ਹੁਣ ਕਿੱਲੇ ਦੀ ਰੇਤ ਉਹ ਇੱਕੋ ਦਿਨ 'ਚ ਵੇਚ ਲੂ ਜਾਂ 5 ਦਿਨਾਂ ਤੇ ਵੇਚ ਲੂਗਾ। ਉਹਨੂੰ ਅਸਲ ਵਿੱਚ ਤਾਂ ਉਹਨਾਂ ਨੂੰ ਪੱਕੇ ਮਾਲਕੀ ਹੱਕ ਹੋਣੇ ਚਾਹੀਦੇ ਦਰਿਆ ਦੇ ਵਿੱਚ ਜਿਨ੍ਹਾਂ ਲੋਕਾਂ ਦੀ ਜ਼ਮੀਨਾਂ ਵੀ ਰੇਤ ਵੇਚਣੀ, ਉਹ ਹੋਰ ਕੋਈ ਚੀਜ਼ਾਂ ਕੰਟਰੈਕਟਰ ਆ ਕੇ ਕਿਉਂ ਵੇਚੇ? ਉਹਨਾਂ ਨੂੰ ਹੱਕ ਦੇ ਦਿਓ, ਉਹ ਵੇਚੀ ਜਾਣਗੇ ਰੇਤ ਆਪਦੇ ਹਿਸਾਬ ਨਾਲ ਜਿੰਨੀ ਉਹਨੂੰ ਠੀਕ ਲੱਗੂ। ਜੇ ਉਹਨੂੰ ਲੱਗੂਗਾ ਮੈਂ ਨਹੀਂ ਵੇਚਣੀ ਨਾ ਵੇਚੂਗਾ, ਜੇ ਉਹਨੂੰ ਲੱਗੂਗਾ ਮੈਨੂੰ ਰੇਤ ਵੇਚ ਕੇ ਫਾਇਦਾ ਰੇਤ ਵੇਚ ਲੈ। ਸੋ ਇਹ ਤਾਂ ਜਿਹੜੀ ਅੰਦਰ ਮਾਲਕੀ ਵਾਲੀਆਂ ਜ਼ਮੀਨਾਂ ਉਹਨਾਂ ਨੂੰ ਖੁੱਲੇ ਹੱਕ ਮਿਲਣੇ ਚਾਹੀਦੇ ਪੱਕੇ ਵੀ, ਉਹਨਾਂ ਦੀ ਰੇਤ ਆ। ਦਰਿਆ ਲਿਆਉਂਦਾ ਉਹ ਨੁਕਸਾਨ ਝੱਲਦੇ ਆ, ਚਲੋ ਉਹਨਾਂ ਦੀ ਕੁਛ ਭਰਪਾਈ ਹੋਊਗੀ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਪਹਿਲੇ ਦਿਨ ਤੋਂ ਡਟੀ ਹੋਈ ਮਿਸਲ ਸਤਲੁਜ ਦੇ ਮੁੱਖ ਸੇਵਾਦਾਰ ਦਵਿੰਦਰ ਸਿੰਘ ਸੇਖੋਂ ਦੇ ਨਾਲ ਗੱਲਬਾਤ ਕੀਤੀ ਹੈ, ਤਾਂ ਅੱਗੇ ਵੀ ਕੋਸ਼ਿਸ਼ ਰਹੇਗੀ ਕਿ ਜਿਹੜੇ ਗਰਾਊਂਡ ਦੇ ਹਾਲਾਤ ਆ ਜਾਂ ਭਵਿੱਖ ਨੂੰ ਲੈ ਕੇ ਜਿਹੜੀਆਂ ਚੁਣੌਤੀਆਂ ਦਾ ਸੇਖੋਂ ਸਾਹਿਬ ਨੇ ਜ਼ਿਕਰ ਕੀਤਾ, ਉਸ ਚੁਣੌਤੀਆਂ ਦੇ ਬਾਬਤ ਨਜ਼ਾਤ ਦਿਵਾਉਣ ਵਾਸਤੇ ਪੰਜਾਬ ਪੱਖੀ ਧਿਰਾਂ ਨੂੰ, ਪੰਜਾਬ ਦੇ ਲੋਕਾਂ ਨੂੰ ਜਾਂ ਇਨਸਾਫ ਪਸੰਦ ਕਿਸੇ ਵੀ ਭਾਈਚਾਰੇ ਦੇ ਨਾਲ ਸੰਬੰਧਿਤ ਕੋਈ ਵੀ ਸ਼ਖਸ ਹੋਵੇ, ਉਹਨੂੰ ਆਪਣੀ ਭੂਮਿਕਾ ਨਿਭਾਉਣ ਦੀ ਜ਼ਰੂਰਤ ਹੈ। ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।